ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਵੇਖਣ ਅਤੇ ਸੁਣਨ ਵਾਲੇ ਸਭ ਸਰੋਤਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। जी बहुत धन्यवाद तुहाडा परवीन जी। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅਮਰੀਕਾ 'ਚ ਅੱਜ 5 ਸਤੰਬਰ ਸਾਲ 2025 ਔਰ ਪਾਕਿਸਤਾਨ 'ਚ 6 ਸਤੰਬਰ ਸਾਲ 2025 ਦੇ ਇਸ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੋ ਪੜਿਆ ਹੈ ਪਾਕਿਸਤਾਨ ਦੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਨਾਲ। ਜੀ ਮਸੂਦ, ਪਹਿਲੀ ਖਬਰ ਵਾਲੇ ਵਧਦੇ ਆ। ਜਸਟਿਸ ਮਨਸੂਰ ਦੇ ਚੀਫ ਜਸਟਿਸ ਕੋਲੋਂ 6 ਸਵਾਲ ਤੇ ਇਮਰਾਨ ਖਾਨ ਹੋਰਾਂ ਦੀ ਭੈਣ ਅਲੀਮਾ ਖਾਨ ਨਾਲ ਬਦਸਲੂਕੀ, ਅਡਿਆਲਾ ਜੇਲ੍ਹ ਦੇ ਬਾਹਰ ਇਹ ਬਦਸਲੂਕੀ ਕੀਤੀ ਗਈ ਉਹਨਾਂ ਨਾਲ। जी ਇਹਦੇ ਬਾਰੇ ਕੀ ਜਾਣਕਾਰੀ ਤੁਹਾਡੇ? ਮੈਂ ਦੋਵੇਂ ਦੋ ਅਡਵਾੜ ਖਬਰਾਂ ਜੀ। ਪਹਿਲੀ ਤੇ ਇਹ ਹੈ ਕਿ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਅਫਰੀਦੀ ਹੋਣੇ ਨੇ ਜਿਹੜੇ ਸਾਰਿਆਂ ਨੂੰ ਪਤਾ ਚੀਫ ਜਸਟਿਸ ਆਫ ਪਾਕਿਸਤਾਨ ਨੇ ਜਸਟਿਸ ਮਨਸੂਰ ਅਲੀ ਸ਼ਾਹ ਹੋਣੇ ਨੇ ਜਿਹੜੇ। ਇਹਨਾਂ ਬਾਰੇ ਜ਼ਰਾ ਆਪਣੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਦੱਸ ਦਵਾਂ ਕਿ ਇਹ ਉਹ ਬੰਦਾ ਸੀਗਾ ਜਿਹਨੂੰ ਅਗਲੇ ਪਾਕਿਸਤਾਨ ਦਾ ਸਨੈਟੀ ਅਗਰ ਵੇਖੀਏ ਨਾ ਲਿਸਟ 'ਚ ਟੌਪ ਤੇ ਕੌਣ ਆ ਤੇ ਉਹ ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਸਨ। ਪਰ ਪਾਰਲੀਮੈਂਟ 'ਚ ਇੱਕ ਐਸਾ ਬਦਲਾਅ ਕਰਕੇ ਤੇ ਉਸ ਤੋਂ ਬਾਅਦ 26ਵੇਂ ਬਦਲਾਅ ਤੋਂ ਬਾਅਦ ਚੀਫ ਜਸਟਿਸ ਦੇ ਚੁਣਾਵ ਦੇ ਮਾਮਲੇ ਜਿਹੜੇ ਉਹਨੂੰ ऐसा बेदरेग रगड़ा दे के सिर्फ इसलिए मंसूर अली शाह उन्होंने परां कर दिया गया कि ये इमरान खान हामी सन। ਸੋ ਇਸ ਕਰਕੇ ਇਹਨਾਂ ਨੂੰ ਹੁਣ ਦੇ ਹੁਕਮਰਾਨ ਧੜੇ ਔਰ ਆਰਮੀ ਜਿਹੜੀ ਨਹੀਂ ਸੀ ਚਾਹੁੰਦੀ ਵੀ ਇਹ ਚੀਫ ਜਸਟਿਸ ਆਫ ਪਾਕਿਸਤਾਨ ਬਣਨ। ਸੋ ਉਹਨਾਂ ਨੇ ਆਖਿਆ ਕਿ 26ਵੇਂ ਬਦਲਾਅ ਤੋਂ ਬਾਅਦ ਬਹੁਤ ਸਾਰੇ ਮਾਮਲੇ ਨੇ ਜਿਹੜੇ ਉਹਨਾਂ ਦੇ ਉੱਤੇ ਤੁਸੀਂ ਚੁੱਪ ਵੱਟੀ ਬੈਠੇ ਜੇ। ਹੁਣ ਨਵਾਂ ਅਦਾਲਤੀ ਸਾਲ ਸ਼ੁਰੂ ਹੋਣਾ ਆ, ਉਹਦੇ ਤੇ ਇਕੱਠ ਜਿਹੜਾ ਉਹ ਸੱਦਿਆ ਗਿਆ। ਉਹਦੇ ਤੋਂ ਪਹਿਲਾਂ ਮਨਸੂਰ ਅਲੀ ਸ਼ਾਹ ਹੋਣਾ ਨੇ ਇਹ ਬਕਾਇਦਾ ਖਾਤਾ ਜਿਹੜਾ ਇਹ ਲਿਖ ਦਿੱਤਾ ਹੈ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਅਫਰੀਦੀ ਹੋਣਾ ਨੂੰ। 6 ਗੱਲਾਂ ਜਿਹੜੀਆਂ ਪੁੱਛੀਆਂ ਉਹਨਾਂ 'ਚ ਇਹ ਕਿ ਪ੍ਰੈਕਟਿਸ ਐਂਡ ਪ੍ਰੋਸੀਜਰ ਐਕਟ ਕਮੇਟੀ ਹੈ ਜਿਹੜੀ, ਇਹਦੀਆਂ ਕਾਨੂੰਨੀ ਜ਼ਿੰਮੇਦਾਰੀਆਂ ਨੇ ਜਿਹੜੀਆਂ ਉਹ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਇਹਨਾਂ ਨੂੰ ਕਦੀ ਕਿਉਂ ਨਹੀਂ ਸੱਦਿਆ ਗਿਆ। ਜੇ ਹੈ ਵਜੂਦ ਇਹਦਾ ਤੇ ਇਹਨੂੰ ਸੱਦੋ ਵੀ। ਫਿਰ ਪੁੱਛਿਆ ਗਿਆ ਕਿ ਸੁਪਰੀਮ ਕੋਰਟ ਰੂਲਸ 1980 ਦੇ ਬਦਲਾਅ ਤੋਂ ਬਾਅਦ ਫੁੱਲ ਕੋਰਟ ਮੀਟਿੰਗ 'ਚ ਬਹਿਸ ਦੀ ਥਾਂ ਤੁਸੀਂ ਸਿਰਫ ਇੱਕ ਸਰਕੂਲੇਟ ਕਰਕੇ ਕਹਿ ਦਿੰਦੇ ਜੇ ਕਿ ਇਹ ਫੈਸਲਾ ਹੋਇਆ, ਜਦ ਕਿ ਇਹ ਮੁੱਦਾ ਰੱਖਣਾ ਚਾਹੀਦਾ, ਉਹਦੇ ਤੇ ਬਹਿਸ ਮੁਬਾਹਿਸਾ ਹੋਣਾ ਚਾਹੀਦਾ, ਫਿਰ ਇੱਕ ਫੈਸਲਾ ਹੋਣਾ ਚਾਹੀਦਾ, ਫਿਰ ਉਹ ਡਿਸੀਜਨ ਹੋਣਾ ਚਾਹੀਦਾ। ਤੁਸੀਂ ਡਾਇਰੈਕਟ ਡਿਸੀਜਨ ਲੈਣ ਦੇ ਜੇ। ਫਿਰ ਆਖਿਆ ਗਿਆ ਕਿ ਜੇ ਕੋਈ ਕਿਸੇ ਕੰਮ ਦੀ ਇਨਕਾਰੀ ਕਰਦਾ ਹੈ, ਮੁਖਾਲਫਤ ਕਰਦਾ ਹੈ, ਤੇ ਫਿਰ ਇਹ ਜਿਹੜੀ ਅਦਾਲਤੀ ਪਾਲਿਸੀ ਹੈ ਫੁੱਲ ਕੋਰਟ ਦੇ ਜਿਹੜੇ ਕਹਿ ਲਵੋ ਕਿ ਆਪਸ ਦੇ ਵਿੱਚ ਬਹਿਸ ਮੁਬਾਹਿਸਾ ਆ, ਉਹਦੀ ਥਾਂ ਜੱਜਾਂ ਦੀ ਆਪਣੀ ਜ਼ਾਤੀ ਸਲਾਹ ਮਸ਼ਵਰਾ ਜਾਂ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਇਹ ਜਿਹੜਾ ਮਾਮਲਾ ਆ ਇਹ ਕੋਈ ਸਮਝੋਂ ਬਾਹਰ ਹੈ ਕਿ ਇਦਾਂ ਆਲਾ ਅਦਾਲਤ, ਮੁਲਕ ਦੀ ਆਲਾ ਅਦਾਲਤ ਕਿਉਂ ਇਦਾਂ ਕਰ ਰਹੀ ਹੈ। ਫਿਰ ਆਖਿਆ ਗਿਆ ਕਿ ਛੁੱਟੀ ਦੇ ਮਾਮਲੇ ਦੇ ਉੱਤੇ ਇੱਕ ਸਟੈਂਡਿੰਗ ਆਰਡਰ ਹੈ ਜਿਹੜਾ ਉਹ ਕੱਢਿਆ ਜਾਂਦਾ ਹੈ, ਜਿਹਦੇ ਤੋਂ ਪਤਾ ਲੱਗਦਾ ਹੈ ਕਿ ਜਿੱਦਾਂ ਜੱਜਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਇੱਕ ਜੱਜ ਆ ਜਿਹੜਾ ਪੂਰਾ ਤਾਕਤਵਰ ਬਣ ਕੇ ਬੈਠਾ ਔਰ ਆਪਣੀ ਮਰਜ਼ੀ ਦੇ ਮੁਤਾਬਕ ਜਿਹੜਾ ਉਹ ਤੋਰਨਾ ਚਾਹ ਰਿਹਾ। ਇਹ ਕੰਮ ਜਿਹੜਾ ਇਹ ਅਦਾਲਤੀ ਆਜ਼ਾਦੀ ਦੇ 1997 ਦੇ ਸਦਾਰਤੀ ਹੁਕਮਨਾਮੇ ਦਾ ਵੀ ਮੁਖਾਲਫ ਹੈ। ਫਿਰ ਆਖਿਆ ਗਿਆ 26ਵੇਂ ਬਦਲਾਅ ਨੂੰ ਚੈਲੰਜ ਕਰਨ ਵਾਲੀਆਂ ਜਿੰਨੀਆਂ ਅਰਜ਼ੀਆਂ ਹਜੇ ਤੱਕ ਆਈਆਂ ਨੇ ओरिजिनल फुल कोर्ट के सामने उन्होंने लाया ही नहीं जा रहा, उन्होंने केसां नूं सुनिया ही नहीं जा रहा। वजह ਇਹਦਾ ਵੀ ਜਵਾਬ ਦਿਓ। ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਚੀਫ ਜਸਟਿਸ ਜੱਜਾਂ 'ਚ ਆਜ਼ਾਦੀ ਦੇ ਚੜਾਵੇ ਵਾਸਤੇ ਜਾਂ ਉਹਨੂੰ ਪੂਰੀਆਂ ਕਰਨ ਵਾਸਤੇ ਅਦਾਲਤਾਂ ਨੂੰ ਆਜ਼ਾਦ ਤੇ ਬਰਾਬਰੀ ਦੇ ਜਿਹੜੇ ਜੱਜ ਨੇ ਉਹ ਲਾਉਣ ਦਾ ਅਦਾਲਤੀ ਇਖਤਿਆਰ ਦਿੰਦੇ ਨੇ। ਪਰ ਤੁਸੀਂ ਆਪਣੇ ਆਪ ਨੂੰ ਤਾਕਤਵਰ ਸਾਬਤ ਕਰਨ ਵਾਸਤੇ ਔਰ ਆਪਣੀ ਮਨਮਰਜ਼ੀ ਦੇ ਫੈਸਲੇ ਲੈਣ ਵਾਸਤੇ ਆਪਣੀ ਮਰਜ਼ੀ ਦੇ ਜਿਹੜੇ ਬੈਂਚ ਨੇ ਉਹਨਾਂ ਦੇ ਚੁਣਾਵ ਕਰ ਰਹੇ ਜੇ। ਜੂਨੀਅਰ ਜੱਜਾਂ ਨੂੰ ਤੁਸੀਂ ਲਾ ਦਿੰਦੇ ਜੇ, ਸੀਨੀਅਰ ਜੱਜ ਜਿਨ੍ਹਾਂ ਦੇ ਕੋਲ ਤਜਰਬਾ ਹੈ ਉਹਨਾਂ ਨੂੰ ਤੁਸੀਂ ਖੁੱਡੇ ਲਾਈਨ ਲਾਇਆ ਹੈ। ਇਹ ਕੰਮ ਠੀਕ ਨਹੀਂ। ਇਹਦਾ ਅਵਾਮੀ ਪੱਧਰ ਤੇ ਜਵਾਬ ਦਿਓ। ਪਹਿਲਾਂ ਤੇ ਇਹ ਸੀ ਨਾ ਕਿ ਕਾਨੂੰਨੀ ਤੌਰ ਤੇ ਉਹਨਾਂ ਨੇ ਲਿਖ ਦਿੱਤਾ, ਉਹਦਾ ਜਵਾਬ ਨਾ ਦਿੱਤਾ, ਫਿਰ ਉਹਨਾਂ ਜ਼ਾਤੀ ਹਸੀਅਤ 'ਚ ਲਿਖਤਾ, ਉਹਦਾ ਜਵਾਬ ਨਾ ਦਿੱਤਾ, ਫਿਰ ਉਹਨਾਂ ਨੇ ਵਰਬਲੀ ਕਹਿ ਦਿੱਤਾ, ਉਹਦਾ ਜਵਾਬ ਨਾ ਦਿੱਤਾ, ਫਿਰ ਉਹਨਾਂ ਨੇ ਮੀਡੀਆ ਤੇ ਸਵਾਲ ਪੁੱਛ ਲਏ, ਉਹਦਾ ਵੀ ਜਵਾਬ ਨਾ ਦਿੱਤਾ। ਹੁਣ ਉਹਨਾਂ ਆਖਿਆ ਕਿ ਜੀ ਇਹ ਜਦੋਂ ਨਵਾਂ ਅਦਾਲਤੀ ਸਾਲ ਸ਼ੁਰੂ ਹੋਣ ਜਾ ਰਿਹਾ ਤੇ ਫਿਰ ਤੁਹਾਨੂੰ ਚਾਹੀਦਾ ਹੈ ਕਿ ਇਹਨਾਂ ਗੱਲਾਂ ਦੇ ਜਵਾਬ ਨੇ ਜਿਹੜੇ ਉਹ ਅਵਾਮੀ ਤੌਰ ਤੇ ਦਵੋ। ਸੋ ਜਸਟਿਸ ਮਨਸੂਰ ਅਲੀ ਸ਼ਾਹ ਹੋਣਾ ਦਾ ਇਹ ਮਾਮਲਾ ਜਿਹੜਾ ਇਹ ਮੀਡੀਆ ਦੇ ਵੀ ਵਾਵਾ ਭਖਿਆ ਆ, ਪਰ ਇਹਦੇ ਤੇ ਹਜੇ ਤੱਕ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਅਫਰੀਦੀ ਹੋਣੇ ਜਿਨ੍ਹਾਂ ਬਾਰੇ ਆਮ ਖਿਆਲ ਕੀਤਾ ਜਾ ਰਿਹਾ ਹੈ ਕਿ ਉਹ ਹਮਾਇਤੀ ਭਾਵੇਂ ਹੈ ਜਾਂ ਨਹੀਂ ਹੈ, ਪਰ ਹੁਣ ਦੇ ਹੁਕਮਰਾਨ ਧੜੇ ਔਰ ਪਾਕਿਸਤਾਨੀ ਫੌਜ ਦੇ ਬਾਬਤ ਉਹ ਦਿਲ ਦੇ ਵਿੱਚ ਇੱਕ ਹਮਦਰਦੀ ਰੱਖਦੇ ਨੇ, ਤਾਂ ਹੀ ਉਹ ਜੂਨੀਅਰ ਸਨ ਤੇ ਉਹਨਾਂ ਨੂੰ ਚੁੱਕ ਕੇ ਚੀਫ ਜਸਟਿਸ ਆਫ ਪਾਕਿਸਤਾਨ ਜਿਹੜਾ ਉਹ ਬਣਾਇਆ। ਅੱਗੇ ਵੇਖੋ ਕਿ ਇਹ ਹੁਣ ਮੀਟਿੰਗ ਹੈ ਜਿਹੜੀ ਇਹ ਹੁੰਦੀ ਹੈ ਨਹੀਂ ਹੁੰਦੀ। ਇਸ ਮੀਟਿੰਗ ਦੇ ਵਿੱਚ ਮਨਸੂਰ ਅਲੀ ਸ਼ਾਹ ਸਾਹਿਬ ਹੁਣ ਜਾਂਦੇ ਨੇ ਜਿਹੜੇ ਕਿ ਪਿਛਲੀਆਂ ਬਹੁਤ ਸਾਰੀਆਂ ਮੀਟਿੰਗਸ ਨੇ ਜਿਹੜੇ ਉਹ ਨਹੀਂ ਗਏ, ਕਿਉਂਕਿ ਉਹ ਕਹਿੰਦੇ ਸੀ ਕਿ ਤੈਅ ਕੀਤੇ ਫੈਸਲੇ ਜਿਹੜੇ ਉਹਨਾਂ ਤੁਸੀਂ ਸਾਈਨ ਕਰਾਉਣੇ ਸਨ ਔਰ ਨੋਟ ਜਿਹੜੇ ਆਉਂਦੇ ਨੇ ਮੈਂ ਤੇ ਉਹਨਾਂ ਤੇ ਸਾਈਨ ਵੀ ਨਹੀਂ ਕਰਦਾ, ਕਿਉਂਕਿ ਫੈਸਲਾ ਤੇ ਹੋ ਚੁੱਕਿਆ ਹੁੰਦਾ ਕਿ ਸਲਾਹ ਜਦ ਮੈਨੂੰ ਨਾਲ ਨਹੀਂ ਲੈਂਦੇ। ਇਹ ਹੁਣ ਇੱਕ ਵਾਰ ਫੇਰ ਟਸਰ ਹੈ ਜਿਹੜੀ ਇਹ ਚੱਲਣ ਲੱਗੀ ਹੈ, ਜਿਹਨੂੰ ਕਿਹਾ ਜਾ ਰਿਹਾ ਕਿ ਕਾਨੂੰਨੀ ਮਾਮਲੇ ਕੁਝ ਕਹਿੰਦੇ ਨੇ, ਮੁਲਕ ਦਾ ਕਨਸਟੀਟਿਊਸ਼ਨ ਹੈ ਜਿਹੜਾ, ਆਈਨ ਹੈ ਜਿਹੜਾ ਉਹ ਕੁਝ ਕਹਿੰਦਾ, ਤੇ ਪ੍ਰੈਕਟੀਕਲ ਜਿਹੜਾ ਹੋ ਰਿਹਾ ਉਹ ਉਸ ਤੋਂ ਟੋਟਲ ਅੱਡ ਹੈ। ਜੀ ਮਸੂਦ, ਅਗਲੀ ਖਬਰ ਵਾਲੇ ਬਾਅਦ ਨੇ यूएनओ ने नहीं
ਅਸੀਂ ਫੈਸਲਾ ਕਰਨਾ ਹੈ ਕਿ ਪਾਕਿਸਤਾਨ 'ਚ ਕਿੰਨੇ ਰਹਿਣਾ, ਕਿੰਨੇ ਨਹੀਂ ਰਹਿਣਾ। ਇਹ ਪਾਕਿਸਤਾਨ ਨੇ ਬੜਾ ਮੂੰਹ ਤੋੜ ਜਵਾਬ ਦਿੱਤਾ ਹੈਗਾ। ਇਹਦੇ ਬਾਰੇ ਜਾਣਕਾਰੀ ਦਿਓ ਸਾਨੂੰ। ਅਸਲ ਦੇ ਵਿੱਚ ਨਾ ਜਿੰਨੇ ਪਾਕਿਸਤਾਨ 'ਚ ਅਫਗਾਨ ਮਹਾਜਰ ਨੇ 1 ਸਤੰਬਰ ਤੱਕ ਦੀ ਜਿਹਦੇ ਕੋਲ ਕਾਨੂੰਨੀ ਕਾਗਜ਼ ਵੀ ਨੇ ਉਹ ਵੀ ਮੁਕਾ ਦਿੱਤੇ ਗਏ ਨੇ ਕਿ ਉਹ ਵਾਪਸ ਜਾਣ, ਉੱਥੇ ਜਾਣ। ਅਫਗਾਨਿਸਤਾਨ ਤੋਂ ਕਾਬਲ ਤੋਂ ਪਾਕਿਸਤਾਨੀ ਐਮਬੈਸੀ ਕੋਲ ਵੀਜ਼ਾ ਲੈਣ ਤੇ ਫਿਰ ਪਾਕਿਸਤਾਨ ਆਣ। ਔਰ ਪਾਕਿਸਤਾਨ ਦਾ ਵੀਜ਼ਾ ਜਿਹੜਾ ਅਫਗਾਨਿਸਤਾਨ ਲਈ ਬੜਾ ਆਸਾਨ ਆ। ਪਰ ਇਹ ਜਿਹੜਾ ਨਾ ਸਾਲਾਂ ਬਦੀ ਤੇ ਪੀੜ੍ਹੀਆਂ ਤੱਕ ਇੱਥੇ ਰਹਿਣਾ, ਕਿ ਆਗੇ ਵਿਆਹ ਇੱਥੇ ਗਏ, ਫਿਰ ਨਿਆਣੇ ਇੱਥੇ ਜੰਮੇ, ਫਿਰ ਉਹ ਨਿਆਣੇ ਇੱਥੇ ਵਿਆਹੇ ਗਏ, ਫਿਰ ਉਹਨਾਂ ਦੇ ਅੱਗੋਂ ਨਿਆਣੇ ਜੰਮੇ। ਇਹ ਕੰਮ ਪਾਕਿਸਤਾਨ ਨੇ ਹੁਣ ਹੱਥ ਚੁੱਕ ਲਿਆ ਔਰ ਆਖਿਆ ਕਿ ਜੀ ਇਹ ਹੱਥ ਖੜੇ। ਇਹ ਪਿਛਲੇ ਹੀ ਹਫ਼ਤੇ ਤੁਸੀਂ ਮੈਂ ਖਬਰ ਦਿੱਤੀ ਸੀ ਕਿ ਜਰਮਨੀ ਦੀ ਸਰਕਾਰ ਜਿਹੜੀ ਉਹ ਵੀ ਕਹਿਣ ਡਈ ਹੈ ਕਿ ਪਾਕਿਸਤਾਨ 2200 ਅਫਗਾਨਾਂ ਦੇ ਮਾਮਲੇ ਦੇ ਉੱਤੇ ਆ ਜਿਹੜਾ ਉਹ ਕੋਈ ਥੋੜਾ ਜਿਹਾ ਹੱਥ ਹੌਲਾ ਰੱਖੇ। ਪਾਕਿਸਤਾਨ ਨੇ ਇਸ ਮਾਮਲੇ ਦੇ ਉੱਤੇ ਹੱਥ ਹੌਲਾ ਨਹੀਂ ਰੱਖਿਆ, ਉਹਨੇ ਅੱਗੇ ਜਾਂਦੇ ਬਣੋ। ਹੁਣ ਪਾਕਿਸਤਾਨ ਦਾ ਇਹ ਆਖਣਾ ਹੈ ਕਿ UN ਸਾਨੂੰ ਜੋ ਕਹਿਣ ਡਿਆ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਕਿ ਜਿਹੜਾ ਭੁਚਾਲ ਆ ਗਿਆ ਅਫਗਾਨਿਸਤਾਨ 'ਚ ਜਿਹਦੇ 'ਚ ਆਲਮੋਸਟ 2200 ਬੰਦਾ ਆ ਜਿਹੜਾ ਉਹ ਮਰਿਆ ਆ, ਉਹਦੇ ਕਾਰਨ ਅਸੀਂ ਅਫਗਾਨ ਮਹਾਜਰਾਂ ਦੀ ਬੇਦਖਲੀ ਹੈ ਜਿਹੜੀ ਇਹਨੂੰ ਨਰਮ ਕਰ ਦਈਏ। ਸ਼ਫਕਤ ਅਲੀ ਖਾਨ ਜਿਹੜੇ ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਨੇ, ਉਹਨਾਂ ਨੇ ਆਖਿਆ ਕਿ ਇਹ ਫੈਸਲਾ ਹੁਣ ਪਾਕਿਸਤਾਨ ਕਰੇਗਾ ਕਿ ਇੱਥੇ ਕਿੰਨੇ ਰਹਿਣਾ ਆ ਔਰ ਕਿੰਨੇ ਨਹੀਂ ਰਹਿਣਾ। ਕਾਨੂੰਨੀ ਤੌਰ ਤੇ ਜਿਹਦੇ ਕੋਲ ਵੀਜ਼ਾ ਹੋਏਗਾ ਉਹਨੂੰ ਅਸੀਂ ਆਉਣ ਦਾਂਗੇ। ਬਾਕੀ ਮਹਾਜਰਾਂ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਨੇ ਕਈ ਦਿਹਾਕੜਿਆਂ ਤੱਕ ਦਿਲ ਖੋਲ ਕੇ ਜਿਹੜੀ ਪਰੋਣਚਾਰੀ ਕੀਤੀ ਹੈ ਨਾ, ਦੁਨੀਆ ਤੋਂ ਕੋਈ ਹੋਰ ਮੁਲਕ ਉਹਦੀ ਮਿਸਾਲ ਦੇਵੇ। ਸੋ ਸਾਡੇ ਲੋ ਹੱਥ ਖੜੇ ਨੇ। ਇਸ ਕਰਕੇ ਹੁਣ ਅਸੀਂ ਜਦੋਂ ਇੰਨੇ ਵਰਿਆਂ ਦੀ, ਇੰਨੇ ਦਿਹਾਕੜਿਆਂ ਦੀ ਪਰੋਣਚਾਰੀ ਤੋਂ ਬਾਅਦ ਵਾਪਸ ਟੋਰ ਰਹੇ ਹਾਂ ਤੇ ਸਾਨੂੰ ਸਲਾਹਾਂ ਮਸ਼ਵਰੇ ਨਾ ਦਿੱਤੇ ਜਾਣ, ਕੋਈ ਥੋੜਾ ਜਿਹਾ ਭਾਰ ਆਪ ਚੁੱਕ ਲਵੋ। ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਜਰਮਨੀ ਦੇ ਇਸ ਬਿਆਨ ਨੂੰ ਵੀ ਅਸੀਂ ਬੜੀ ਕਦਰ ਦੀ ਨਿਗਾਹ ਦੇ ਨਾਲ ਵੇਖਨੇ ਆ ਕਿ ਅਸੀਂ ਇਸ ਮਾਮਲੇ ਦੇ ਉੱਤੇ ਖਾਸ ਨਜ਼ਰ ਰੱਖੀਏ। ਅਸੀਂ ਉਮੀਦ ਕਰਨੇ ਆ ਕਿ ਅਫਗਾਨਾਂ ਦੇ ਨਾਲ ਜਰਮਨ ਨੇ ਜਿਹੜੇ ਵਾਅਦੇ ਕੀਤੇ ਨੇ ਜਾਂ ਜਰਮਨ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰੀਆਂ ਕੀਤਾ ਜਾਏਗਾ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਉਹ ਆਪਣੇ ਵਾਅਦੇ ਪੂਰੇ ਕਰਨ। ਵਾਅਦੇ ਨੇ ਜਿਹੜੇ ਜਰਮਨ ਸਰਕਾਰ ਨੇ ਅਫਗਾਨਾਂ ਨਾਲ ਕੀਤੇ ਨੇ, ਪਾਕਿਸਤਾਨ ਨੇ ਉਹ ਵਾਅਦੇ ਪੂਰੇ ਹੋਣ ਤੱਕ ਉਹਨਾਂ ਨੂੰ ਕੁਛੜ ਚੁੱਕੀ ਰੱਖਣਾ। ਇਹੋ ਜਿਹਾ ਕੋਈ ਵਾਅਦਾ ਅਸੀਂ ਨਹੀਂ ਕੀਤਾ। ਜੀ ਮਸੂਦ, ਅਗਲੀ ਖਬਰ ਲਵਾਦੇ ਹਾਂ। ਈਰਾਨ, ਅਫਗਾਨਿਸਤਾਨ ਤੇ ਇੰਡੀਆ ਨਾਲ ਸਿਗਨਲਸ ਦਾ ਇਸ਼ੂ ਹੱਲ ਹੋਣ ਮਗਰੋਂ ਹੁਣ ਪਾਕਿਸਤਾਨ 'ਚ 5G ਇੰਟਰਨੈਟ ਦੀ ਰਾਹ ਸਿੱਧੀ ਹੋ ਗਈ ਹੈ। ਇਹ ਕੀ ਖਬਰ ਹੈ ਜੀ? ਪਾਕਿਸਤਾਨ, ਇੰਡੀਆ, ਅਫਗਾਨਿਸਤਾਨ, ਈਰਾਨ, ਜ਼ਾਹਿਰ ਸਪੈਕਟਰਮ ਹੁੰਦਾ ਹੈ। ਇਸ ਸਪੈਕਟਰਮ ਦੇ ਨਾਲ ਹੀ ਇਹ ਟੈਕਨੋਲੋਜੀ ਟੈਕਨੀਕ ਹੈ ਜਿਹੜੀ ਇਹਨੂੰ ਜਿੱਦਤ ਦੇ ਨਾਲ ਜੋੜਿਆ ਜਾਂਦਾ ਹੈ। ਪਾਕਿਸਤਾਨ 'ਚ ਇੰਟਰਨੈਟ ਦਾ ਜਿਹੜਾ ਬੜਾ ਗਰਕ ਸਤਿਆਨਾਸ਼ ਆ, ਉਹ ਵੀ ਸਾਡੀਆਂ ਖਬਰਾਂ ਨੇ ਜਿਹੜੀਆਂ ਇਹਦੇ ਤੋਂ ਬਾਅਦ ਸਾਰੇ ਤਸਦੀਕ ਕਰ ਦੇਣਗੇ। ਥੱਲੇ ਕਮੈਂਟ ਕਰਕੇ ਬੇਸ਼ੱਕ ਦੱਸ ਦੇਣ ਕਿ ਹਾਲਾਤ ਕੀ ਨੇ ਇੰਟਰਨੈਟ ਦੇ। ਸੋ ਹੁਣ ਇਹਨਾਂ ਤਿੰਨਾਂ ਮੁਲਕਾਂ ਦੇ ਨਾਲ ਮਾਮਲਾ ਜਿਹੜਾ ਉਹ ਹੱਲ ਹੋ ਗਿਆ ਹੈ। ਔਰ ਇਹਦੇ ਤੋਂ ਬਾਅਦ ਫ੍ਰੀਕੁਐਂਸੀ ਅਲਾਟਮੈਂਟ ਬੋਰਡ FAB ਜਿਹੜਾ ਰੇਡੀਓ, TV, FM ਔਰ ਇੰਟਰਨੈਟ ਔਰ ਇਹ ਸਾਰੀਆਂ ਫ੍ਰੀਕੁਐਂਸੀਆਂ ਦਿੰਦਾ, ਉਹਨੇ ਆਖਿਆ ਕਿ ਕੁੱਲ ਮਿਲਾ ਕੇ 606 ਮੈਗਾਹਰਟਜ਼ ਫ੍ਰੀਕੁਐਂਸੀ ਹੈ ਜਿਹੜੀ ਉਹਨੂੰ ਹੁਣ ਨਿਲਾਮੀ ਲਈ ਪੇਸ਼ ਕਰ ਦਿੱਤਾ ਜਾਏਗਾ। ਜਦ ਕਿ ਨਾਲ ਹੀ ਉਹਨਾਂ ਨੇ ਆਖਿਆ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਵੱਲੋਂ ਪਾਕਿਸਤਾਨੀ ਪਾਰਲੀਮੈਂਟ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਦੇ 'ਚ ਇਹ ਦੱਸਿਆ ਗਿਆ ਹੈ ਕਿ ਜਿਹੜੀਆਂ ਡਿਫੈਂਸ ਦੇ ਮਹਿਕਮੇ ਨੇ, ਫੌਜ ਦੇ ਮਹਿਕਮੇ ਨੇ, ਜਿਨ੍ਹਾਂ ਨੇ ਫ੍ਰੀਕੁਐਂਸੀਆਂ ਨੇ ਜਿਹੜੀਆਂ ਉਹਨਾਂ ਨੂੰ ਕੋਲ ਰੱਖਿਆ ਹੁੰਦਾ ਹੈ, ਉਹਨਾਂ ਦੇ ਕੋਲੋਂ ਵੀ ਫ੍ਰੀਕੁਐਂਸੀ ਲਾਈਨਸ ਨੇ ਜਿਹੜੀਆਂ ਉਹ 700 ਮੈਗਾਹਰਟਜ਼ ਬੈਂਡ ਔਰ 2300 ਮੈਗਾਹਰਟਜ਼ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਖਾਲੀ ਕਰਵਾ ਲਿਆ ਗਿਆ ਆ। ਇਦਾਂ ਉਹ ਅਦਾਲਤਾਂ ਦੇ ਵਿੱਚ ਜਿਹੜੇ ਫੱਡੇ ਜਾ ਰਹੇ ਸੀ, ਰਫ ਕਲਾਸਰ ਹੋਣੇ ਨੇ, ਜਿਹੜੇ ਕਲਾਸਰ ਹੋਣੇ, ਉਹਨਾਂ ਦਾ ਆਇਆ ਸੀ ਕਿ ਕਰਾਚੀ ਦਾ ਇੱਕ ਬੜਾ ਤਗੜਾ ਵਪਾਰੀ ਹੈ ਜਾਂ ਬਿਜ਼ਨਸਮੈਨ ਆ ਜਿਹਦੇ ਤੋਂ ਸਾਰੇ ਸੈਨੇਟਰ ਵੀ ਡਰਨ ਡੇ ਨੇ, ਹਕੂਮਤੀ ਜ਼ਿੰਮੇਦਾਰ ਵੀ ਡਰਨ ਡੇ ਨੇ ਕਿ ਉਹਨੇ ਅਦਾਲਤੀ ਸਟੇ ਲਿਆ। ਉਹ ਗੱਲ ਖੁੱਲ ਕੇ ਆਈ ਹੈ, ਕੋਈ ਅਦਾਲਤੀ ਸਟੇ ਨਹੀਂ ਲਿਆ, ਅਦਾਲਤ 'ਚ ਕੇਸ ਕੀਤਾ ਹੈ ਔਰ ਅਦਾਲਤਾਂ ਨੇ ਬਿਲਕੁਲ ਸਟੇ ਨਹੀਂ ਦਿੱਤਾ ਕਿ ਇਹ ਕੰਮ ਨਾ ਕਰੋ। ਉਹਨਾਂ ਕਿ ਸਪੈਕਟਰਮ ਵੇਖਦਾ ਹੈ ਤੇ ਬਿਲਕੁਲ ਵੇਚੋ। ਸੋ ਪਾਕਿਸਤਾਨ 'ਚ ਇੰਟਰਨੈਟ ਦੀ ਸਪੀਡ ਜਿਹੜੀ ਸੁਸਤ ਹੈ ਉਹਦੇ ਮਗਰ ਵੇਖੋ ਕਿ ਉੱਥੇ ਜੇ ਕਿਸੇ ਕੋਲ ਇਖਤਿਆਰ ਹੈ ਤੇ ਉਹ ਕਿੱਡਾ ਤਗੜਾ ਹੈ। ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦਸੰਬਰ ਤੱਕ ਪਾਕਿਸਤਾਨ 'ਚ 5G ਹੈ ਜਿਹੜੀ ਉਹਦਾ ਸਪੈਕਟਰਮ ਹੈ ਜਿਹੜਾ ਉਹ ਆਖਿਆ ਤੇ ਜਾ ਰਿਹਾ ਕਿ ਪਹਿਲਾਂ ਹੀ ਅਸੀਂ ਇਹ ਸੇਲ ਆਊਟ ਕਰਕੇ ਵੇਚ ਕੇ ਤੇ ਬੋਲੀਆਂ ਦੇ ਕੇ ਸਭ ਕੰਮ ਨਿਬੇੜ ਲੈਣਾ ਔਰ ਉਸ ਤੋਂ ਬਾਅਦ ਦਸੰਬਰ 'ਚ ਸਰਵਿਸ ਸ਼ੁਰੂ ਹੋਏਗੀ। ਮੈਂ ਕਹਿੰਦਾ ਕਿ ਦਸੰਬਰ ਤੱਕ ਬੋਲੀਆਂ ਵੀ ਪੂਰੀਆਂ ਹੋ ਜਾਣ ਤੇ ਚਲੋ ਸਾਨੂੰ 2026 ਦੇ ਪਹਿਲੇ 3 ਮਹੀਨਿਆਂ 'ਚ ਮਾਰਚ ਦੇ ਮੁੱਕਣ ਤੱਕ ਇਹ ਤੇ ਉਮੀਦ ਹੋਏਗੀ ਕਿ ਪਾਕਿਸਤਾਨ 'ਚ 5G ਇੰਟਰਨੈਟ ਹੈ ਜਿਹੜਾ ਉਹ ਚੱਲ ਪਿਆ ਹੈ। ਜੀ ਮਸੂਦ, ਅਗਲੀ ਖਬਰ ਲਵਾਦੇ ਹਾਂ। ਭਾਰਤ ਪਾਣੀ ਰਾਹੀਂ ਅੱਤਗਰਦੀ ਮਚਾ ਰਿਹਾ। ਬਿਲਾਵਲ ਭੁੱਟੋ ਹੋਰਾਂ ਦਾ ਕਸੂਰ ਸ਼ਹਿਰ 'ਚ ਬਿਆਨ। ਜੇ ਕਸੂਰ ਦਾ ਫੇਰਾ ਲਾਇਆ ਉਹਨਾਂ ਨੇ, ਸਤਲੁਜ ਦਰਿਆ ਤੇ ਫੜਿਆ ਹੋਇਆ ਵੇਖਿਆ। ਲਾਹੌਰ ਦੇ ਵਿੱਚ ਆਪ ਬਿਲਾਵਲ ਹੁਸੈਨ ਨੇ, ਬਹਿਰੀਆ ਟਾਊਨ ਜਿਹੜਾ ਕਿ ਨਾਲ ਦੀਆਂ ਸੁਸਾਇਟੀਆਂ ਸਾਰੀਆਂ ਡੁੱਬੀਆਂ, ਉਹ ਵੀ ਉਹਨਾਂ ਨੇ ਹਾਲਾਤ ਵੇਖ ਲਿਆ। ਤਬਾਹੀ ਹੈ ਜਿਹੜੀ ਪਾਕਿਸਤਾਨੀ ਮੀਡੀਆ ਔਰ ਸੋਸ਼ਲ ਮੀਡੀਆ ਉਹਦੇ ਉੱਤੇ ਮੌਜੂਦ ਹੈ ਕਿ ਲੋਕਾਂ ਦੇ ਹਾਲਾਤ ਕੀ ਨੇ। ਹੁਣ ਤੇ ਡੰਗਰ ਭੁੱਖੇ ਮਰਨ ਡੈ ਪਏ ਨੇ। ਇਹਦੇ ਤੇ ਫਿਰ ਉਹਨਾਂ ਨੇ ਆਖਿਆ ਕਿ ਜੀ ਭਾਰਤ ਪਾਣੀ ਦੀ ਅੱਤਗਰਦੀ ਕਰ ਰਿਹਾ ਔਰ ਸਾਡੇ ਨਾਲ ਜਿਹੜਾ ਸਿੰਧਾ ਸਮਝੌਤਾ ਸੀਗਾ ਉਹਦੇ ਤਹਿਤ ਸਾਡੇ ਨਾਲ ਡਾਟਾ ਸ਼ੇਅਰ ਨਹੀਂ ਕੀਤਾ ਜਾ ਰਿਹਾ ਕਿ ਕਿੰਨਾ ਪਾਣੀ ਛੱਡ ਰਿਹਾ ਹੈ। ਜਦਕਿ ਸਿੰਧਾ ਸਮਝੌਤਾ ਜਿਹੜਾ ਇਹਦੇ ਤੇ ਅਮਲ ਕਰਨ ਵਾਸਤੇ ਭਾਰਤ ਨੂੰ ਉਸ ਨੁਕਤੇ ਤੇ ਲੈ ਕੇ ਆਵਾਂਗੇ। ਭਾਰਤ ਨੇ ਸਾਨੂੰ ਸਿਰਫ ਇਤਲਾਹ ਦਿੱਤੀ ਕਿ ਪਾਣੀ ਛੱਡਣ ਡਿਆ, ਕਿੰਨਾ ਪਾਣੀ ਛੱਡਣਾ ਇਹ ਨਹੀਂ ਦੱਸਿਆ। ਜਦਕਿ ਸਿੰਧਾ ਸਮਝੌਤੇ ਦੇ ਤਹਿਤ ਉਹ ਪਾਬੰਦ ਆ ਕਿ ਉਹ ਦੱਸੇਗਾ ਕਿ ਕਿੰਨਾ ਪਾਣੀ ਛੱਡ ਰਿਹਾ ਔਰ ਇਹ ਜਿਹੜੀ ਤਬਾਹੀ ਮਚਾਈ ਜਾ ਰਹੀ ਹੈ ਇਹਨੂੰ ਅਸੀਂ ਪਾਣੀ ਦੀ ਅੱਤਗਰਦੀ ਹੈ ਜਿਹੜੀ ਉਹ ਕਹਿੰਦੇ ਆ। ਪਾਕਿਸਤਾਨੀ ਸਰਕਾਰ ਇਹਦੇ ਤੇ ਚੁੱਪ ਨਹੀਂ ਬੈਠੇਗੀ। ਇਹ ਤੇ ਬਿਲਾਵਲ ਹੋਣਾ ਦਾ ਬਿਆਨ। ਤੁਹਾਡੀ ਪਹਿਲੀ ਖਬਰ ਦਾ ਦੂਜਾ ਹਿੱਸਾ ਜਿਹੜਾ ਸਾਂਝਾ ਕਰ ਲਵਾਂ ਕਿ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਹੋਣੇ ਨੇ ਜਿਹੜੀਆਂ ਉਹ ਆਪਣੇ ਭਰਾ ਦੇ ਨਾਲ ਮੁਲਾਕਾਤ ਤੋਂ ਬਾਅਦ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਬਾਹਰ ਜਦੋਂ ਆਈਆਂ ਤੇ ਉਹਨਾਂ ਨੂੰ ਬਕਾਇਦਾ ਦੁੱਖ ਵੀ ਇਹ ਹਾਸਾ ਇਸ ਲਈ ਆਉਣ ਡਿਆ ਹੈ ਕਿ ਮਾਰਨ ਵਾਲਿਆਂ ਜਿਹੜੇ ਫਿਰ ਉੱਥੋਂ ਨੱਸਣ ਦੀ ਕੀਤੀ ਉਹਨਾਂ ਨੇ। ਉਹਨਾਂ ਤੇ ਆਂਡਾ ਆ ਜਿਹੜਾ
ਉਹ ਮਾਰਿਆ ਗਿਆ, ਜਿਹੜਾ ਮੂੰਹ ਦੀ ਬਜਾਏ ਥੋੜਾ ਜਿਹਾ ਇੱਥੇ ਪਾਸੇ ਦੇ ਬਾਚੀ ਵਾਲੇ ਪਾਸੇ ਵੱਜਿਆ, ਔਰ ਉਸ ਤੋਂ ਬਾਅਦ ਇਹ 2 ਬੀਬੀਆਂ ਨੇ ਜਿੰਨਾ ਮਾਰਿਆ, ਫਿਰ ਇਹ ਉੱਥੋਂ ਨੱਸ ਗਈਆਂ। ਔਰ ਪਾਕਿਸਤਾਨ ਦੇ ਜਿਹੜੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਮੋਹਸਨ ਨਕਵੀ, ਉਹ ਕਹਿੰਦੇ ਨੇ ਜੀ ਇਹ ਇਹਨਾਂ ਦੀ ਪਾਰਟੀ ਦੀਆਂ ਬੀਬੀਆਂ ਨੇ, ਇਹਨਾਂ ਦਾ ਤਾਲੁਕ ਖੈਬਰ ਪਖਤੂਨਖਵਾ ਦੇ ਨਾਲ ਆ, ਔਰ ਉਹਨਾਂ ਨੇ ਆਂਡਾ ਮਾਰਿਆ। ਮੈਂ ਪੁੱਛਣਾ ਇਹ ਚਾਹਨਾ ਕਿ ਉੱਥੇ ਜਿਹੜੀ ਸਿਕਿਉਰਿਟੀ ਮੌਜੂਦ ਸੀਗੀ ਜਦੋਂ ਉਹਨਾਂ ਨੇ ਆਂਡਾ ਮਾਰ ਲਿਆ ਤੇ ਫਿਰ ਉਹ ਨੱਸਣ ਦੇ ਵਿੱਚ ਮਦਦ ਕਿਉਂ ਦੇਣ ਡੇ ਨੇ? ਸੋ ਇਹ ਮਾਮਲਾ ਜਿਹੜਾ ਇਹ ਇਸ ਟਾਈਮ ਸੋਸ਼ਲ ਮੀਡੀਆ ਤੇ ਵੀ ਭਖਿਆ ਪਿਆ, ਔਰ ਇੱਕ ਮੰਦਾ ਕੰਮ ਹੈ ਕਿਸੇ ਔਰਤ ਨੂੰ ਇਦਾਂ ਨਿਸ਼ਾਨਾ ਬਣਾਉਣਾ ਕਿ ਬੰਦੇ ਲੀਡਰ ਸਾਰਿਆਂ ਨੂੰ ਫੜ ਕੇ ਤੁਸੀਂ ਜੇਲ੍ਹ 'ਚ ਭੇਜਤਾ, ਤੇ ਜੇ ਕੋਈ ਬੀਬੀ ਆ ਕੇ ਤਰਜਮਾਨੀ ਕਰਨ ਡਈ ਹੈ ਤੇ ਉਹਦੇ ਨਾਲ ਵੀ ਇਹ ਬਦਸਲੂਕੀ ਕਰਨ ਡੇ। ਬਿਲਕੁਲ ਮਸੂਦ, ਅਗਲੀ ਖਬਰ ਲੈ ਵਾਦਨੀ ਆ। ਮਾਰਖੋਰ ਦਾ ਸ਼ਿਕਾਰ ਕਰਨ ਦਾ ਪਰਮਿਟ ਪਾਕਿਸਤਾਨ 'ਚ ਸਭ ਰਿਕਾਰਡ ਤੋੜ ਗਿਆ। $3,70,000 ਚ ਨਿਲਾਮੀ ਨਾਲ। ਅਮਰੀਕੀ ਵੀ ਕਹੋ ਨਾ ਜੀ, ਡਾਲਰ ਬਹੁਤ ਸਾਰੇ ਮੁਲਕਾਂ ਦੀ ਕਰੰਸੀ ਹੈ ਜੀ। ਬਿਲਕੁਲ ਜੀ, ਇਹ 3,70,000 ਅਮਰੀਕੀ ਡਾਲਰ ਜਿਹੜੇ ਕਿ ਪਾਕਿਸਤਾਨੀ 10 ਕਰੋੜ 30 ਲੱਖ ਰੁਪਈਆ ਬਣਦਾ, ਔਰ ਇਹਦੇ ਸਿਰਫ ਇੱਕ ਮਾਰਖੋਰ ਦਾ ਸ਼ਿਕਾਰ ਕਰਨਾ, ਦੋਹਾਂ ਦਾ ਨਹੀਂ। ਔਰ ਜਿੰਨਾ ਏਰੀਆ ਦਿੱਤਾ ਗਿਆ ਹੈ ਕਿ ਇਹ ਪਹਾੜੀ ਦੇ ਉਹ ਉੱਤੇ ਤੱਕ ਜਿਹੜਾ ਉਹ ਅੱਧ ਵਿਚਕਾਰ ਤੱਕ ਸ਼ਿਕਾਰ ਕੀਤਾ ਜਾ ਸਕਦਾ, ਉੱਤੇ ਦਾ ਨਹੀਂ ਕੀਤਾ ਜਾ ਸਕਦਾ, ਇਹ ਹੈ। ਔਰ ਵੱਡੀ ਗੱਲ ਇਹ ਕਿ $3,70,000 ਕਿਸੇ ਗੈਰ ਮੁਲਕੀ ਸ਼ਿਕਾਰ ਖੇਡਣ ਵਾਲੇ ਸ਼ਿਕਾਰੀ ਜਾਂ ਸ਼ੌਕੀਨ ਨੇ ਨਹੀਂ ਦਿੱਤੇ, ਇਹ ਬੰਦਾ ਵੀ ਪਾਕਿਸਤਾਨੀ ਹੈ ਜਿਹਨੇ ਇਹ ਦਿੱਤਾ ਆ। ਔਰ ਵੱਡੀ ਗੱਲ ਇਹ ਹੈ ਕਿ ਸਰਕਾਰ ਔਰ ਕਹਿ ਲਵੋ ਕਿ ਟੂਰਿਜ਼ਮ ਦਾ ਮਹਿਕਮਾ ਜਿਹੜਾ ਉਹ ਇਹਨਾਂ ਸ਼ੈਵਾਂ ਨੂੰ ਪ੍ਰਮੋਟ ਕਰਦਾ ਆ, ਕਿਉਂਕਿ ਇਸ ਆਮਦਨ ਦਾ 80% ਇਸ ਇਲਾਕੇ ਦੇ ਲੋਕਾਂ ਦੇ ਉੱਤੇ ਖਰਚ ਕੀਤਾ ਜਾਂਦਾ, ਜਿਹਦੇ ਕਾਰਨ ਇਹ ਮਾਰਖੋਰ ਔਰ ਦੂਸਰੇ ਜਾਨਵਰ ਨੇ ਜਿਹੜੇ ਜਿਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ, ਪਹਿਲੇ ਮੁੱਕਣ ਡੇ ਸਨ, ਥੋੜ੍ਹਣ ਡੇ ਸਨ, ਹੁਣ ਉੱਥੋਂ ਦੇ ਲੋਕ ਪਾਲਣਾ ਕਰਦੇ ਨੇ ਕਿ ਇਹਨਾਂ ਨੂੰ ਪਾਲੋ, ਕਿਉਂਕਿ ਇਹਨਾਂ ਕਾਰਨ ਬਕਾਇਦਾ ਆ ਜਿਹੜਾ ਉਹ ਮਾਮਲਾ ਸਾਡੇ ਭਲੇ 'ਚ ਆ, ਫਾਇਦੇ 'ਚ ਆ। ਖੇਤੀ ਤੇ ਉੱਥੇ ਹੈ ਨਹੀਂ, ਫਸਲ ਤੇ ਉੱਥੇ ਹੈ ਨਹੀਂ, ਬਰਫ਼ ਉੱਥੇ ਪਈ ਰਹਿੰਦੀ ਹੈ, ਜਾਂ ਉੱਥੇ ਲੋਕਾਂ ਨੇ ਜਾਣਾ ਹੈ ਤੇ ਉਹ ਚਾਹ ਕਾਵਾ ਵੇਚਣਾ, ਉੱਥੇ ਦੇ ਲੋਕਾਂ ਨੂੰ ਬੈਠਿਆਂ ਬਿਠਾਇਆ ਇਨਫਰਾਸਟ੍ਰਕਚਰ ਲੱਭ ਜੇ, ਕੋਈ ਥੋੜੀ ਜਿਹੀ ਮਾਲੀ ਮਦਦ ਲੱਭ ਜੇ ਤੇ ਹੋਰ ਕੀ ਚਾਹੀਦਾ। ਸੋ ਇਹ ਹਰ ਸਾਲ ਹੁੰਦਾ ਹੈ। ਪਿਛਲੇ ਸਾਲ ਨੇ ਜਿਹੜੇ ਉਜ਼ਰਾ ਮਾਮਲੇ ਥੋੜੇ ਸਨ, ਐਰਕੀ ਰਿਕਾਰਡ ਟੁੱਟ ਗਏ ਨੇ। ਮੈਂ ਇਹ ਵੀ ਦੱਸਦਾ ਜਾਵਾਂ ਕਿ ਐਰਕੀ ਬੋਲੀ ਦੇ ਵਿੱਚ ਵੀ ਵਾਧਾ ਕੀਤਾ ਗਿਆ। ਸਾਲ 2024-25 ਦੇ ਸੀਜ਼ਨ ਦੇ ਵਿੱਚ ਗਿਲਗਿਤ ਬਲਤਿਸਤਾਨ 'ਚ ਮਾਰਖੋਰ ਦਾ ਪਰਮਿਟ $1,61,000 'ਚ ਗਿਆ ਸੀਗਾ ਜੀ, ਜਿਹੜਾ ਇਸ ਵਾਰ ਤੁਸੀਂ ਦੱਸ ਰਹੇ $3,70,000 'ਚ ਗਿਆ ਆ। ਇਸੇ ਤਰ੍ਹਾਂ ਖੈਬਰ ਪਖਤੂਨਖਵਾ ਦੇ ਇਲਾਕੇ ਚਤਰਾਲ 'ਚ ਪਿਛਲੇ ਸਾਲ ਜਿਹੜਾ ਇਹ $2,71,000 'ਚ ਗਿਆ ਸੀਗਾ। ਫਿਰ ਇੰਜ ਹੀ ਇਸ ਸਾਲ ਜਿਹੜਾ ਇਹ ਮਾਮਲਾ ਸਾਰਾ ਰਿਕਾਰਡ ਜਿਹੜਾ ਟੁੱਟ ਗਿਆ ਹੈ। ਔਰ ਕੁਝ ਹੋਰ ਜਾਨਵਰ ਨੇ ਜਿਹੜੇ ਉਹਨਾਂ ਦਾ ਵੀ ਇਹ ਲੱਗਾ। ਪਿਛਲੇ ਸਾਲ ਮੈਂ ਦੱਸਦਾ ਕਿ ਜਿਹੜਾ ਇਹਦੀ ਬੇਸ ਪ੍ਰਾਈਸ ਸੀਗੀ, ਉਹ ਸਰਕਾਰ ਵੱਲੋਂ ਬੇਸ ਪ੍ਰਾਈਸ ਹੈ ਜਿਹੜੀ ਉਹ $2 ਲੱਖ ਆ ਜਿਹੜੀ ਉਹ ਐਰਕੀ ਧਰੀ ਗਈ ਹੈ। ਬਲੂ ਸ਼ਿਪ ਵਾਸਤੇ $30,000 ਆ। ਫਿਰ ਇਸੇ ਤਰ੍ਹਾਂ ਆਈਬੈਕਸ ਆ ਜਿਹੜਾ ਉਹਦੇ ਵਾਸਤੇ $10,000 ਆ। ਇਹ ਡਾਲਰਾਂ 'ਚ ਹੁੰਦੀ ਹੈ, ਰੁਪਈਆਂ 'ਚ ਨਹੀਂ ਹੁੰਦੀ ਸਾਰੀ। ਜਦਕਿ ਪਿਛਲੇ ਸਾਲ ਇਹੋ ਹੀ ਰੇਟ ਜਿਹੜਾ ਐਰਕੀ $2 ਲੱਖ ਬੇਸ ਪ੍ਰਾਈਸ ਹੈ $50,000 ਸੀਗਾ। ਜਿਹੜਾ ਬਲੂ ਸ਼ੇਪ ਦਾ ਸੀਗਾ ਉਹ $9,000 ਸੀਗਾ, ਤੇ ਆਈਬੈਕਸ ਦਾ ਜਿਹੜਾ ਸਿਰਫ $5,000 ਸੀਗਾ। $5,500 ਯਾਨੀ $5,500 ਸੀ। ਐਰਕੀ ਉਹ ਤਾਂ ਗਏ ਤੇ ਇਹ 80% ਹੈ ਜਿਹੜਾ ਇੱਥੋਂ ਦੇ ਲੋਕਾਂ ਦਾ ਖਰਚ ਕੀਤਾ ਜਾਏਗਾ। ਇਹ ਖੁਸ਼ੀ ਦੀ ਗੱਲ ਹੈ ਜੀ। ਇਹਦੇ ਨਾਲ ਹੀ ਮਸੂਦ ਅਪਡੇਟ ਪਾਕਿਸਤਾਨ ਦਾ ਵੇਲਾ ਮੁੱਕ ਗਿਆ, ਪਰ ਉਸ ਤੋਂ ਪਹਿਲੇ ਅਸੀਂ ਜਿਹੜੀ ਗੱਲ ਕਰੀਦੀ ਹੁੰਦੀ ਹੈ ਕਿ ਸਾਡੇ ਸਭ ਡਿਜੀਟਲ ਪਲੇਟਫਾਰਮ, ਸਾਡੇ ਰੇਡੀਓ ਨੈਟਵਰਕ ਤੇ ਇੰਟਰਨੈਸ਼ਨਲ ਨੈਸ਼ਨਲ ਨੈਟਵਰਕ ਦੇ ਨਾਲ ਫੇਸਬੁੱਕ ਤੇ, YouTube ਤੇ, Instagram ਤੇ, TikTok ਤੇ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਨੋਟ ਕਰ ਲਓ, 408-272-5200 4082725200। ਲਓ ਜੀ, ਹੁਣ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।